ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜੀਰਾ ਔਰ ਸਾਥ ਸਵਾਲਾਂ ਦੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1927 ਦੇ ਵਿੱਚ ਬਾਬਾ ਖੜਕ ਸਿੰਘ ਜਿਹੜੇ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਹੋਏ ਨੇ, ਬਾਰ ਐਟ ਲਾਅ ਸੀ, ਸਿਆਲਕੋਟ ਦੇ ਰਹਿਣ ਵਾਲੇ। ਕਿਸੇ ਵੇਲੇ ਉਹਨਾਂ ਨੂੰ ਸਿੱਖਾਂ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਸੀ ਜੀ, ਔਰ ਬੜੇ ਸੁਲਝੇ ਹੋਏ ਉਹਨਾਂ ਨੇ ਇੰਗਲੈਂਡ ਦੇ ਕਿੰਗ ਨੂੰ ਚੈਲੰਜ ਕੀਤਾ ਸੀ ਕਿ ਜੇ ਤੂੰ ਗੋਰੀ ਸਲਤਨਤ ਦਾ ਬਾਦਸ਼ਾਹ ਹੈ ਤੇ ਸਿੱਖ ਕੌਮ ਸੋਵਰਨ ਕੌਮ ਹੈ, ਉਹਨਾਂ ਦੀ ਪਾਰਟੀ ਹੈ ਅਕਾਲੀ ਦਲ, ਮੈਂ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੇਰਾ ਬਰਾਬਰ ਦਾ ਤੇਰਾ ਰੁਤਬਾ ਹੈ, ਮੈਂ ਵੀ ਇੱਕ ਸਿੱਖ ਕੌਮ ਦੀ ਸੋਵਰਨਿਟੀ ਨੂੰ ਰਿਪਰੈਜ਼ੈਂਟ ਕਰਦਾ ਜੀ। ਕਾਸ਼ ਅੱਜ ਬਾਦਲ ਵਰਗੇ ਔਰ ਦੂਜੇ ਜਿਹੜੇ ਕਿ ਅਰਥਵਰਮ ਨੇ, ਗੰਡੋਏ ਬਣੇ ਹੋਏ ਨੇ ਐਨ ਫਲੈਟ ਜ਼ਮੀਨ ਦੇ ਉੱਤੇ, ਇਹਨਾਂ ਨੂੰ ਸਮਝ ਆ ਸਕਦੀ ਕਿ ਇਸ ਅਕਾਲੀ ਦਲ ਨੂੰ ਕਿਹਨਾਂ ਨੇ ਲੀਡ ਕੀਤੇ। ਸੋ ਬਾਬਾ ਖੜਕ ਸਿੰਘ 3 ਸਾਲ ਦੇ ਲਈ ਜਿਹੜਾ ਭੜਕਾਊ ਸਪੀਚਾਂ ਦੇਣ ਦੇ ਥੱਲੇ ਜਾਂ ਅਕਾਲੀ ਮੋਰਚੇ ਦੇ ਦੌਰਾਨ ਜੇਲ੍ਹ 'ਚ ਭੇਜੇ ਗਏ ਸੀ। ਡੇਰਾ ਗਾਜ਼ੀ ਖਾਨ ਜੇਲ੍ਹ 'ਚ ਸੀ ਔਰ ਉੱਥੇ ਅਕਾਲੀਆਂ ਤੋਂ ਇਲਾਵਾ ਹਿੰਦੂ ਔਰ ਕੁਝ ਮੁਸਲਮਾਨ ਵੀ ਜਿਹੜੇ ਨੇ ਉਹ ਦੂਸਰੇ ਦੋਸ਼ਾਂ ਦੇ ਵਿੱਚ ਆਜ਼ਾਦੀ ਦੇ ਨਾਲ ਜੁੜੇ। ਸੋ ਉੱਥੇ ਇੱਕ ਬੜਾ ਕੱਬਾ ਜੇਲ੍ਹ ਸੁਪਰਡੈਂਟ ਆਇਆ ਤੇ ਉਹਨੇ ਜਿਹੜਾ ਹਿੰਦੂਆਂ ਨੂੰ ਟੋਪੀ ਪਾਉਣ ਦਾ ਉਹਨੂੰ ਕਿਹਾ ਟੋਪੀ ਨਹੀਂ ਪਾ ਸਕਦੇ, ਮੁਸਲਮਾਨਾਂ ਨੂੰ ਵੀ ਕਿਹਾ। ਔਰ ਇਸ ਪ੍ਰੋਟੈਸਟ ਦੇ ਵਿੱਚ ਇਹਨਾਂ ਨੇ ਈਵਨ ਉਹਨਾਂ ਦੇ ਹੱਕ 'ਚ ਸਟੈਂਡ ਲਿਆ ਬਾਬਾ ਖੜਕ ਸਿੰਘ ਨੇ ਕਿ ਵੀ ਨਹੀਂ, ਜੇ ਉਹਨਾਂ ਦਾ ਸਿਰ ਢੱਕਣ ਦਾ ਵਿਸ਼ਵਾਸ ਹੈ ਤਾਂ ਉਹਨਾਂ ਨੂੰ ਢੱਕਣ ਦਾ ਹੱਕ ਹੋਣਾ ਚਾਹੀਦਾ ਜੀ। ਉਹਨੇ ਗੁੱਸੇ 'ਚ ਆ ਕੇ ਕਿਹਾ ਕਿ ਜੀ ਨਹੀਂ, ਮੈਂ ਸਿੱਖਾਂ ਦੇ ਸਿਰ ਤੇ ਵੀ ਜੇਲ੍ਹ 'ਚ ਪੱਗ ਨਹੀਂ ਰਹਿਣ ਦੇਣੀ। ਸੋ ਬਹੁਤ ਸਾਰੇ ਉਹਨਾਂ ਨੇ ਲੰਬੜਦਾਰ ਵਾਰਡਨ ਲਾ ਕੇ ਜਿਹੜੇ ਸਿੱਖ ਪ੍ਰਿਜ਼ਨਰ ਸੀ, ਪੋਲੀਟੀਕਲ ਕੈਦੀ, ਉਹਨਾਂ ਦੀਆਂ ਪੱਗਾਂ ਲਾ ਲਈਆਂ। ਔਰ ਬਾਬਾ ਖੜਕ ਸਿੰਘ ਨੇ ਇਨ ਪ੍ਰੋਟੈਸਟ ਉਹਨੇ ਕਿਹਾ ਕਿ ਜੇ ਪੱਗ ਨਹੀਂ ਸਾਡੇ ਸਿਰ ਤੇ ਹੋਣੀ ਤਾਂ ਮੈਂ ਕੋਈ ਤਨ ਤੇ ਕੱਪੜਾ ਵੀ ਨਹੀਂ ਪਾਣਾ ਕਛਹਿਰੇ ਤੋਂ ਬਿਨਾਂ ਜੀ। ਸੋ ਹੁਣ ਡੇਰਾ ਗਾਜ਼ੀ ਖਾਨ ਵਰਗੇ ਮੌਸਮ ਦੇ ਵਿੱਚ, ਠੰਡ ਦੇ ਮਹੀਨਿਆਂ 'ਚ ਵੀ ਉਹਨਾਂ ਨੇ, ਔਰ ਜੱਜ ਨੇ ਕਿਹਾ ਜੀ ਤੁਸੀਂ ਹੁਕਮ ਅਦੂਲੀ ਕੀਤੀ ਹੈ, ਤੁਸੀਂ 3 ਸਾਲ ਤੁਹਾਨੂੰ ਕੈਦ ਸੀ, ਹੁਣ 2 ਸਾਲ ਹੋਰ ਕਿ ਤੁਸੀਂ ਜੇਲ੍ਹ ਕਾਨੂੰਨ ਨਹੀਂ ਮੰਨਿਆ। 5 ਸਾਲ ਉਹਨਾਂ ਨੇ ਬਾਬਾ ਖੜਕ ਸਿੰਘ ਨੇ ਡੇਰਾ ਗਾਜ਼ੀ ਖਾਨ ਦੇ ਵਿੱਚ ਕੈਦ ਕੱਟੀ, ਪਰ ਉਹਨਾਂ ਨੇ ਕਛਹਿਰੇ ਤੋਂ ਬਿਨਾਂ ਕੋਈ ਕੱਪੜਾ ਤਨ ਦੇ ਉੱਤੇ ਨਹੀਂ ਪਾਇਆ ਕਿ ਜਦੋਂ ਤੱਕ ਮੈਨੂੰ ਦਸਤਾਰ ਦਾ ਹੱਕ ਨਹੀਂ ਮਿਲਦਾ। ਸੋ ਕਿਸ ਕਿਸਮ ਦੇ ਕੁਰਬਾਨੀਆਂ ਵਾਲੇ ਸਾਡੇ ਲੀਡਰ ਸਨ ਔਰ ਅੱਜ ਕਿਹਨਾਂ ਬਾਂਦਰਾਂ ਦੇ ਹੱਥ ਜਿਹੜੀ ਹੈ ਇਹ ਅਗਵਾਈ ਕੌਮ ਦੀ ਆਈ ਹੋਈ ਹੈ। 1984 ਜੂਨ ਘੱਲੂਘਾਰਾ 30 ਸਾਲ ਉਹ ਅੱਜ ਵੀ ਜਿਹੜਾ ਉਸ ਦਾ ਜ਼ਿਕਰ ਅਸੀਂ ਕਰ ਚੁੱਕੇ ਹਾਂ ਕਿ ਕਿਵੇਂ ਉਹ ਕਤਲੇਆਮ ਹਰਮਿੰਦਰ ਸਾਹਿਬ 'ਚ 37 ਇਤਿਹਾਸਕ ਗੁਰਦੁਆਰਿਆਂ 'ਚ, ਤਰਨਤਾਰਨ ਸਾਹਿਬ ਦੀਆਂ ਪਰਿਕਰਮਾ 'ਚ ਟੈਂਕ ਨੇ, ਮੁਕਤਸਰ ਸਾਹਿਬ ਦੀਆਂ ਪਰਿਕਰਮਾ 'ਚ ਟੈਂਕ ਨੇ, ਦੁੱਖ ਨਿਵਾਰਨ ਸਾਹਿਬ ਪਟਿਆਲਾ ਟੈਂਕ ਨੇ। ਔਰ ਅੱਜ ਦੀਆਂ ਪੰਜਾਬੀ ਅਖਬਾਰਾਂ 'ਚ ਵੀ ਮੈਂ ਦੇਖ ਰਿਹਾ ਵੀ ਹੁਣ ਹੋਰ ਨਾਂ ਵੀ ਆਉਣੇ ਸ਼ੁਰੂ ਹੋਏ ਨੇ ਅੱਜ ਕਿ ਪਟਿਆਲੇ ਕੌਣ ਕੌਣ ਸ਼ਹੀਦ ਹੋਏ, 10-12 ਸਿੰਘਾਂ ਦੇ ਨਾਂ ਨੇ, ਤਰਨਤਾਰਨ ਸਾਹਿਬ ਕੌਣ ਸ਼ਹੀਦ ਹੋਏ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਇਸ ਦੇ ਉੱਤੇ ਹੋਰ ਵੀ ਕੰਮ ਕੀਤੇ ਜਾਣ ਦੀ ਲੋੜ ਹੈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1799 ਦੇ ਵਿੱਚ ਅੱਜ ਦੇ ਦਿਨ ਅਮਰੀਕਾ ਦਾ ਸੰਵਿਧਾਨ ਜਿਹੜਾ ਹੈ ਉਹ ਲਾਗੂ ਹੋਇਆ। ਹੁਣ 1776 'ਚ ਉਹਨਾਂ ਦੀ ਆਜ਼ਾਦੀ ਘੋਸ਼ਣਾ ਹੋਈ ਔਰ 13 ਸਾਲ ਬਾਅਦ ਉਹਨਾਂ ਦਾ ਸੰਵਿਧਾਨ ਹੋਂਦ ਦੇ ਵਿੱਚ ਆਇਆ। ਸੋ ਜਿਹੜੇ ਕਈ ਵਾਰੀ ਅੱਜ ਸਾਨੂੰ ਕਹਿਣਗੇ ਜੀ ਤੁਸੀਂ ਖਾਲਿਸਤਾਨ ਦਾ ਸੰਵਿਧਾਨ ਲਿਖ ਦਿਓ, ਤੇ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਹੈ ਕਿ ਵੀ ਇਹਦਾ ਕਿਸੇ ਨੂੰ ਹੱਕ ਨਹੀਂ ਹੈ। ਜਿਹੜਾ ਘੋਸ਼ਣਾ ਹੁੰਦੀ ਹੈ, ਡੈਕਲੇਰੇਸ਼ਨ, ਉਹ ਤੁਹਾਡਾ ਰਿਜ਼ੋਲਵ ਹੁੰਦਾ ਹੈ ਕਿ ਵੀ ਅਸੀਂ ਗੁਲਾਮ ਨਹੀਂ ਰਹਿਣਾ। ਸੰਵਿਧਾਨ ਜਿਹੜਾ ਉਹ ਲੋਕ ਹੀ ਜਦੋਂ ਮੁਲਕ ਆਜ਼ਾਦ ਹੋ ਜਾਂਦਾ ਹੈ ਫਿਰ ਲੋਕ ਡਿਸਕਸ ਕਰਕੇ ਉਸ ਕਨਸਟੀਟਿਊਸ਼ਨ ਨੂੰ ਬਣਾਉਂਦੇ ਨੇ। ਸੋ ਅਮਰੀਕਾ ਦਾ ਸੰਵਿਧਾਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਬਾਅਦ ਜਿਹੜਾ 13 ਸਾਲ ਬਾਅਦ 1799 'ਚ ਅੱਜ ਦੇ ਦਿਨ ਲਾਗੂ ਹੋਇਆ ਸੀ। 1845 ਦੇ ਵਿੱਚ ਮੈਕਸੀਕੋ US ਵਾਰ ਹੋਈ ਔਰ ਖਾਸ ਤੌਰ ਤੇ ਟੈਕਸਾਸ ਜਿਹੜਾ ਹੈ ਉਹ ਮੈਕਸੀਕੋ ਤੋਂ ਅੱਡ ਹੋ ਕੇ ਫਿਰ ਅਮਰੀਕਾ ਦਾ ਹਿੱਸਾ ਬਣਿਆ। ਪਹਿਲਾਂ ਇੰਡੀਪੈਂਡੈਂਟ ਸੀ, ਫਿਰ US ਜੁਆਇਨ ਕੀਤਾ ਉਹਨੇ, ਪਹਿਲਾਂ ਮੈਕਸੀਕੋ ਦਾ ਹਿੱਸਾ ਸੀ। ਅੱਜ ਕਿੰਨੀਆਂ ਸਹੂਲਤਾਂ ਨੇ, ਤੁਸੀਂ ਇੱਕ ਵਾਸ਼ਰ 'ਚ ਕੱਪੜੇ ਪਾਉਂਦੇ ਹੋ, ਘੁੰਮੀਏ ਘੂੰ ਕਰਕੇ, ਡਰਾਇਰ 'ਚ ਪਾਏ ਘੂੰ ਕਰਕੇ ਸੁੱਕ ਗਏ। ਸੋ 1907 'ਚ ਪਹਿਲੀ ਵਾਰ ਜਿਹੜਾ ਆਟੋਮੈਟਿਕ ਵਾਸ਼ਰ ਤੇ ਡਰਾਇਰ ਜਿਹੜੇ ਨੇ ਇਹ ਮਾਰਕੀਟ ਦੇ ਵਿੱਚ ਲਿਆਂਦੇ ਗਏ ਸੀ ਜਾਂ ਇਹਨਾਂ ਦੀ ਹੋਂਦ ਸਾਬਤ ਹੋਈ ਸੀ। ਅੱਜ ਬੀਬੀਆਂ ਦੇ ਕੋਲ ਸਾਰੇ ਹੱਕ ਨੇ, ਪਾਇਲਟ ਵੀ ਨੇ, ਜਹਾਜ਼ ਵੀ ਉਡਾਉਂਦੀਆਂ, ਪੁਲਾੜ 'ਚ ਵੀ ਨੇ, ਹਰ ਔਖਾ ਕੰਮ ਕਰਦੀਆਂ। ਪਰ ਇਸ ਮੁਲਕ 'ਚ ਵੀ ਆਪਣੇ ਹੱਕਾਂ ਦੇ ਲਈ ਔਰਤਾਂ ਨੂੰ ਜੂਝਣਾ ਪਿਆ। 1919 ਦੇ ਵਿੱਚ ਅੱਜ ਦੇ ਦਿਨ ਅਮਰੀਕਨ ਸੈਨੇਟ ਨੇ ਪਾਸ ਕੀਤਾ ਸੀ ਕਿ ਔਰਤਾਂ ਨੂੰ ਵੋਟ ਦਾ ਹੱਕ ਮਿਲਣਾ ਚਾਹੀਦਾ। ਸੋ 1919 ਤੱਕ ਆਲਮੋਸਟ 95 ਸਾਲ ਪਹਿਲਾਂ ਤੱਕ, ਜਿਹੜਾ 94 ਸਾਲ ਪਹਿਲਾਂ ਤੱਕ ਔਰਤਾਂ ਕੋਲ ਵੋਟ ਦਾ ਹੱਕ ਨਹੀਂ ਸੀ ਅਮਰੀਕਾ 'ਚ ਵੀ। ਚਰਚਲ ਬਹੁਤ ਵੱਡਾ ਲੀਡਰ ਹੋਇਆ ਇੰਗਲੈਂਡ ਦਾ, ਜਿਹਨੇ ਲੀਡ ਕੀਤਾ, ਰਾਦਰ ਵਰਲਡ ਲੀਡਰ ਹੋਇਆ। ਉਹ ਮੈਨੂੰ ਹਮੇਸ਼ਾ ਉਹਦੀਆਂ ਐਕਸਪ੍ਰੈਸ਼ਨਸ ਬਹੁਤ ਚੰਗੀਆਂ ਲੱਗਦੀਆਂ
ਇੱਕ ਉਹਦੀ ਐਕਸਪ੍ਰੈਸ਼ਨ ਸੀ ਜਿਹੜੀ ਉਹਨੇ ਅੱਜ ਦੇ ਦਿਨ ਕਹੀ, ਵੀ ਸ਼ੈਲ ਫਾਈਟ ਔਨ ਦਾ ਸੀਜ਼ ਐਂਡ ਓਸ਼ਨਸ, ਕਿ ਅਸੀਂ ਗਿਵ ਅਪ ਨਹੀਂ। ਔਰ ਇਹ ਉਦੋਂ ਹੈ ਜਦੋਂ ਲੰਡਨ ਦੇ ਉੱਤੇ ਬੰਬ ਡਿੱਗ ਰਹੇ ਨੇ, ਲਗਾਤਾਰ ਜਰਮਨ ਅੱਗੇ ਵੱਧ ਰਿਹਾ ਹੈ। ਉਹਨੇ ਕਿਹਾ ਡੋਂਟ ਵਰੀ, ਵੀ ਸ਼ੈਲ ਫਾਈਟ ਔਨ ਦਾ ਸੀਜ਼ ਐਂਡ ਓਸ਼ਨਸ, ਅਸੀਂ ਸਮੁੰਦਰਾਂ ਔਰ ਦੇ ਵਿੱਚ ਵੀ ਲੜਾਂਗੇ ਜੀ। ਸਿੰਥੈਟਿਕ ਰਬਰ ਟਾਇਰ ਅੱਜ ਦੇ ਦਿਨ ਅਨਵੇਲ ਹੋਇਆ। 1940 ਚ ਜਰਮਨ ਫੌਜ ਜਿਹੜੀ ਹੈ ਅੱਜ ਦੇ ਦਿਨ ਪੈਰਿਸ ਦੇ ਵਿੱਚ ਐਂਟਰ ਹੋਈ। 1944 ਚ ਅੱਜ ਦੇ ਦਿਨ ਰੋਮ ਨੂੰ ਲਿਬਰੇਟ ਕਰਾਇਆ ਗਿਆ ਫਾਸ਼ਿਸਟ ਇਟਲੀ ਵਾਲਿਆਂ ਤੋਂ ਜੀ। ਔਰ ਫਰਾਂਸ ਨੇ 1954 ਦੇ ਵਿੱਚ ਅੱਜ ਦੇ ਦਿਨ ਵਿਤਨਾਮ ਨੂੰ ਆਜ਼ਾਦੀ ਦਿੱਤੀ ਜੀ। ਇਹ ਵਰਲਡ ਹਿਸਟਰੀ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਮੀਡੀਆ ਰਿਪੋਰਟਾਂ ਅਨੁਸਾਰ ਪੁਣੇ ਵਿੱਚ ਇੱਕ ਹਿੰਦੂ ਜਥੇਬੰਦੀ ਦੇ ਵਰਕਰਾਂ ਨੇ 28 ਸਾਲਾ ਇੱਕ ਮੁਸਲਮਾਨ ਸੌਫਟਵੇਅਰ ਇੰਜੀਨੀਅਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਇਲਾਵਾ ਹੋਰ ਮੁਸਲਮਾਨ ਨੌਜਵਾਨਾਂ ਤੇ ਵੀ ਹਮਲਾ ਕੀਤਾ ਗਿਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਕੁਝ ਦਿਨ ਪਹਿਲਾਂ ਫੇਸਬੁੱਕ ਦੇ ਉੱਤੇ ਕੁਝ ਇਤਰਾਜ਼ਯੋਗ ਜਿਨ੍ਹਾਂ ਨੂੰ ਕਿਹਾ ਗਿਆ ਪਿਕਚਰਸ ਬਾਲ ਠਾਕਰੇ ਬਾਰੇ ਅਪਲੋਡ ਹੋਈਆਂ ਔਰ ਸ਼ਿਵਾਜੀ ਬਾਰੇ ਕਿਨੇ ਕੀਤੀਆਂ, ਕਿੱਥੋਂ, ਬਹੁਤ ਸਾਰੇ ਉਹ ਬਾਹਰ ਦੇ ਸਰਵਰ ਤੋਂ ਹੋਈਆਂ। ਪਰ ਇਹਦੇ ਪ੍ਰੋਟੈਸਟ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਿਕਾਂ ਨੇ ਔਰ ਹਿੰਦੂ ਫਿਰਕੂਆਂ ਨੇ ਬਹੁਤ ਗੁੰਡਾਗਰਦੀ ਕੀਤੀ ਜੀ। ਪੁਲਿਸ ਨੇ ਵੀ ਕਿਹਾ ਕਿ ਜੀ ਜਿਹੜੇ ਈਵਨ ਕੋਈ ਅਪਲੋਡ ਹੁੰਦੀ ਆ ਉਹਦੇ ਤੇ ਜਿਹੜਾ ਲਾਈਕ ਦੇ ਉੱਤੇ ਵੀ ਮਾਰੇਗਾ, ਠੀਕ ਆ, ਉਹਦੇ ਖਿਲਾਫ ਵੀ ਕਾਰਵਾਈ ਹੋਏਗੀ। ਸੋ ਉਹਨਾਂ ਨੇ ਫੋਟੋਆਂ ਲਾ ਦਿੱਤੀਆਂ। ਔਰ ਲੇਕਿਨ ਉਸ ਹਿੰਸਾ ਦੇ ਵਿੱਚ ਕਿਵੇਂ ਹਿੰਦੂ ਦਹਿਸ਼ਤਗਰਦਾਂ ਨੇ ਜਿਹੜਾ ਮੁਸਲਮਾਨਾਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ, ਇਹ ਗੱਲ ਸਾਬਤ ਕਰਦੀ ਹੈ ਕਿ ਹੁਣ ਮੋਦੀ ਦੀ ਆਮਦ ਨਾਲ ਮੁਸਲਮਾਨਾਂ ਸਮੇਤ ਬਾਕੀ ਘੱਟ ਗਿਣਤੀਆਂ ਨਾਲ ਕੀ ਹੋਏਗਾ। ਕਿ ਪੂਨੇ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਹੋਇਆ ਸੀ ਜੀ। ਔਰ ਉੱਥੇ ਹਿੰਦੂ ਰਾਸ਼ਟਰੀ ਸੈਨਾ ਦੇ 7 ਤੋਂ ਜ਼ਿਆਦਾ ਗੁੰਡਿਆਂ ਨੇ ਸ਼ੇਖ ਮੋਹਸਨ ਸਾਦਕ ਨਾਂ ਦੇ ਇੱਕ ਇੰਜੀਨੀਅਰ, ਸੌਫਟਵੇਅਰ ਇੰਜੀਨੀਅਰ, ਜਿਹੜਾ 28 ਸਾਲ ਦੀ ਉਮਰ ਦਾ, ਜਿਹੜਾ ਉੱਥੇ ਜੌਬ ਕਰਦਾ ਸੀ, ਸ਼ੋਲਾਪੁਰ ਦਾ ਰਹਿਣ ਵਾਲਾ ਸੀ ਜੀ, ਉਸ ਨੂੰ ਉਹਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਹਸਪਤਾਲ 'ਚ ਲਿਜਾਇਆ ਗਿਆ ਪਰ ਉਹ ਮਰ ਚੁੱਕਾ ਸੀ ਜੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁਸਲਮਾਨ ਨੌਜਵਾਨਾਂ ਤੇ ਉਹਨਾਂ ਦੇ ਘਰਾਂ ਤੇ ਦੁਕਾਨਾਂ ਦੇ ਉੱਤੇ ਹਮਲੇ ਹੋਏ। ਸੋ ਇਹ ਹੁਣ ਇਸ ਗੱਲ ਦਾ ਸਬੂਤ ਹੈ, ਜੇ ਪੰਜਾਬ ਦੇ ਵਿੱਚ ਹਿੰਦੂ ਸ਼ਿਵ ਸੈਨਿਕ ਇਹ ਧਮਕੀਆਂ ਦੇ ਰਹੇ ਨੇ ਕਿ ਅਸੀਂ ਪੋਸਟਰ ਸਾੜ ਦੇਵਾਂਗੇ, ਆਲਰੇਡੀ ਉਹਨਾਂ ਨੇ ਉਹਦੇ ਤੇ ਸਿਆਹੀ ਸੁੱਟਣੀ ਸ਼ੁਰੂ ਕੀਤੀ ਹੋਈ ਹੈ। ਤੇ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ, ਔਰ ਇਹ ਪੂਨੇ ਦੇ ਵਿੱਚ ਇੱਕ 28 ਸਾਲਾਂ ਦਾ ਕਿੰਨਾ ਐਫਰਟ ਪੇਰੈਂਟਸ ਨੇ ਕੀਤਾ ਹੋਏਗਾ ਪੜ੍ਹਾਉਣ ਦੇ ਲਈ, ਕਿੰਨੀਆਂ ਇਹਦੀਆਂ ਭੈਣਾਂ ਹੋਣਗੀਆਂ, ਕਿਵੇਂ ਟੱਬਰ ਦਾ ਸਹਾਰਾ ਹੋਏਗਾ, ਇਹਨੂੰ ਜੌਬ ਵੀ ਮਿਲਿਆ ਔਰ ਕਿਵੇਂ ਇਹਨੂੰ ਕੋਹ ਕੇ ਗੁੰਡਿਆਂ ਨੇ ਜਿਹੜਾ ਮਾਰਿਆ। ਇਹ ਗੱਲ ਸਾਬਤ ਕਰਦੀ ਹੈ ਕਿ ਨਾਜ਼ੀ ਜਰਮਨੀ, ਜਿਹੜਾ ਅਸੀਂ ਕਹਿੰਦੇ ਸੀ ਜਦੋਂ ਮੋਦੀ ਦਾ ਸੀ ਕਿ ਜੀ ਹਿਟਲਰ ਇਨ ਦਾ ਮੇਕਿੰਗ ਹੈ, ਔਰ ਇਹੀ ਕੁਝ ਨਾਜ਼ੀਆਂ ਨੇ ਫਾਈਨਲ ਪ੍ਰੋਸੀਕਿਊਸ਼ਨ ਕਰਨ ਤੋਂ ਪਹਿਲਾਂ, ਕੰਸਟ੍ਰੇਸ਼ਨ ਕੈਂਪ ਜਾਂ ਗੈਸ ਚੈਂਬਰਾਂ ਤੋਂ ਪਹਿਲਾਂ ਇਹੀ ਕੰਮ ਸ਼ੁਰੂ ਕੀਤਾ ਸੀ। ਲਿੰਚਿੰਗ, ਟਾਰਗੇਟ ਕਰ ਲਓ, ਯੂਦੀ ਦੀ ਦੁਕਾਨ ਸਾੜ ਦਿਓ, ਕੁੱਟ-ਕੁੱਟ ਕੇ ਦੜਾ ਦਿਓ, ਵਪਾਰ ਖੋਹ ਲਓ, ਕੋਈ ਹੋਰ ਕੰਮ ਕਰ ਲਓ। ਔਰ ਇਹ ਆਲਰੇਡੀ ਜੋ ਪੂਨੇ ਦੇ ਵਿੱਚ ਹੋਇਆ, ਜਿੱਥੋਂ ਦਾ ਜਿਹੜਾ ਇਹ ਨਥੂ ਰਾਮ ਗੋਡਸੇ ਔਰ ਜਿੱਥੇ ਜਨਮ ਹੋਇਆ ਨਾਗਪੁਰ ਵਰਗੀ ਥਾਂ, ਸਾਰੀਆਂ ਹੀ ਜਿਹੜੀਆਂ ਹਿੰਦੂ ਫਿਰਕੂਆਂ ਦਾ ਹੈੱਡਕੁਆਰਟਰ ਹੈ ਇੱਥੇ, ਇਹ ਗੱਲ ਦੱਸ ਰਹੀ ਹੈ ਵੀ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਕਿਉਂਕਿ ਇਹ ਘੱਲੂਘਾਰਾ ਹਫ਼ਤੇ ਦੀ ਯਾਦ ਚੱਲ ਰਹੀ ਹੈ ਔਰ ਅਸੀਂ ਜਿਹੜਾ ਇਸ ਨਾਲ ਸੰਬੰਧਿਤ ਹੀ ਜਿਹੜਾ ਵਿਚਾਰ ਪਿਕ ਕਰਦੇ। ਕਬੀਰ ਸਾਹਿਬ ਦਾ ਜਿਹੜਾ ਸ਼ਲੋਕ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਹੁਣ ਦੁਨੀਆ ਸਰੀਰ ਨੂੰ ਪਿਆਰ ਕਰਦੀ ਹੈ, ਮੋਹ ਦੇ ਵਿੱਚ ਫਸੀ ਹੋਈ। ਅਸੀਂ ਸਭ ਕੁਝ ਸਰੀਰ ਨੂੰ ਹੀ ਲੁਭਾਉਣ ਦੇ ਲਈ ਕਰਦੇ ਹਾਂ, ਸਰੀਰ ਨੂੰ ਚਮਕਾਉਂਦੇ ਹਾਂ, ਖਾਂਦੇ ਹਾਂ ਜੇ ਉਹ ਸਰੀਰ ਲਈ, ਹੋਰ ਜਿਹੜੇ ਰਸ ਭੋਗ ਨੇ ਉਹ ਸਰੀਰਕ ਤ੍ਰਿਪਤੀ ਲਈ ਨੇ। ਇਸ ਲਈ ਜਿਹੜੇ ਸਰੀਰਾਂ ਨਾਲ ਜੁੜੇ ਹੋਏ ਨੇ ਉਹ ਮਰਨ ਤੋਂ ਡਰਦੇ ਨੇ ਜੀ ਜੀ। ਪਰ ਇਹ ਜਿਹੜੀ ਦੁਨੀਆ ਹੈ, ਜਿਹੜੀ ਰੱਬ ਦੀ ਦੁਨੀਆ ਹੈ, ਜਿਹੜੀ ਸੱਚ, ਹੱਕ, ਇਨਸਾਫ ਦਾ ਰਸਤਾ ਹੈ, ਇਹ ਸਭ ਤੋਂ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਸੋ ਇਹ ਜਿਹੜਾ ਮਰਨ ਕਬੂਲ ਕਰਕੇ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਕਬੀਰ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਸਪਸ਼ਟਤਾ ਦੇ ਨਾਲ, ਜਿਵੇਂ ਜੂਨ 84 ਦੇ ਇਸ ਘੱਲੂਘਾਰੇ ਦੇ ਰੂਬਰੂ ਕਿਵੇਂ ਸਿੰਘ ਸਿੰਘਣੀਆਂ ਜੂਝ ਕੇ ਸ਼ਹੀਦ ਹੋਏ, ਗੁਰੂ ਦੇ ਦਰਬਾਰ 'ਚ ਸ਼ਹਾਦਤ ਦਾ ਮਿਲਣਾ ਜਿਹੜਾ ਉਹ ਉਹਨਾਂ ਨੂੰ ਚਾਹ ਦੇ ਰਿਹਾ ਸੀ ਕਿ ਕਬੀਰ ਜਿਸ ਮਰਨੇ ਤੇ ਜਗ ਡਰੈ,
ਮੇਰੇ ਮਨ ਆਨੰਦ। ਇਹ ਗੱਲ ਸਿੱਖਾਂ ਨੂੰ ਤਾਂ ਸਮਝ ਆਈ ਹੋਈ ਹੈ 5 ਸਦੀਆਂ ਤੋਂ ਕਿ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਪਰਮਾਨੰਦ ਹੈ ਪਰਮ ਆਨੰਦ, ਜਿਹੜੀ ਸੁਪਰ ਪਲੇਸ਼ਰ ਦੀ ਬਲਿਸ ਦੀ ਸਿਚੁਏਸ਼ਨ ਹੈ ਜੀ ਕਿ ਮੌਤ ਚੋਂ ਹੀ ਜ਼ਿੰਦਗੀ ਨਿਕਲਦੀ ਹੈ। ਜੀ ਜੀ ਕਿ ਜਿਹੜਾ ਮਰਨ ਲਈ ਤਿਆਰ ਹੈ ਉਸ ਨੂੰ ਫਿਰ ਕੋਈ ਲੋਭ, ਕੋਈ ਡਰ, ਕੋਈ ਖੌਫ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ। ਜੀ ਸੋ ਇਸ ਰਸਤੇ ਤੇ ਤੁਰਦਿਆਂ ਹੀ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਜੀ ਜੀ ਅਸੀਂ ਉਹਨਾਂ ਹਜ਼ਾਰਾਂ ਆਪਣੇ ਸ਼ਹੀਦ ਸਿੰਘਾਂ ਸਿੰਘਣੀਆਂ ਭੁਜੰਗੀ ਭੁਜੰਗਣਾ ਨੂੰ ਇੱਕ ਵਾਰ ਫੇਰ ਆਪਣੀ ਅਕੀਦਤ ਔਰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।